है मुबारक आज का दिन रात आई है सुहानी शादमानी ओ शादमानी शादमानी ओ शादमानी है मुबारक आज का दिन रात आई है सुहानी शादमानी 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 ओ शादमानी आज तो नशा ऐसा चढ़ा पूछो न यारो मैं हूँ आसमां पे मुझे नीचे उतारो आज तो नशा ऐसा चढ़ा पूछो न यारो मैं हूँ आसमां पे मुझे नीचे उतारो ये है तेरे प्यार का नशा ठंडा गुलाबी मिलके मेरे साथ नाचो आपकी है मेहरबानी शादमानी शादमानी ओ शादमानी शादमानी ओ शादमानी शादमानी ओ शादमानी अस्सलामु अलैकुम कुल्ले माने सदादे लव यू सप खा लिया तू अंदर चल जा अंदर ਉਹਨਾਂ ਘਰ ਚਲ ਜਾ ਹੈ ਕਬੂਕੇ ਤੇ ਵੱਜ ਗਈ ਹਾਂ ਗੁੱਲੇ ਮਾਣੇ ਅਸੀਂ ਕਹਿਣਾ ਬਸ ਸਤਾਜੀ ਇੱਕ ਅਰਜ਼ ਸੀਗੀ ਇੱਕ ਵਾਰੀ ਸੋਣੀ ਭਾਈ ਨੇ ਓਏ। ਟਿਕਿਆ ਨਹੀਂ ਭਈਆ ਵਿੱਚ ਸੋਹਣੀ ਅੱਛਾ ਰੈਪ ਕਰ ਰਿਹਾ ਭਾਜੀ ਤੁਸੀਂ ਐਸਾ ਕਰਿਆ ਕਰ ਰਿਹਾ ਅੱਛਾ ਇਹ ਤੁਸੀਂ ਸਮਝਦੇ ਪਹਿਲੀ ਦਫਾ ਕੀਤਾ ਇਹ ਅੱਜ ਮੈਂ ਸਟਾਰਟ ਕੀਤਾ ਅੱਛਾ ਮੈਂ ਸਮਝਿਆ ਸ਼ਾਇਦ ਪਹਿਲੀ ਦਫਾ ਨਾ ਅੱਛਾ ਮੈਨੂੰ ਵੀ ਲੱਗਿਆ ਜਿਵੇਂ ਪਹਿਲੀ ਦਫਾ ਹਾਂ ਮੇਰਾ ਮਤਲਬ ਤੇਰਾ ਤਾਂ ਤਜਰਬਾ ਨਹੀਂ ਹੈ ਮੇਰਾ ਬਿਲਕੁਲ ਭਾਜੀ ਤੁਹਾਡੀ ਦੁਆ ਚਾਹੀਦੀ 100 ਸਾਲ ਦਾ ਤਜਰਬਾ ਵੀ ਨਹੀਂ ਹੈ ਹਾਂ ਸਹੀ ਗੱਲ ਹੈ ਮੈਨੂੰ ਨਾ ਅੱਬੂ ਯਾਦ ਆ ਗਿਆ ਉਸਤਾਦ ਆਹ ਉਹ ਵਿੱਚ ਨੇ ਰੈਪ ਕਰ ਦਿੰਦੇ ਅੱਬੂ ਜੀ ਕੀ ਹੋਇਆ ਅੱਬੂ ਆਪਣੇ ਆਪ ਨੂੰ ਮਾਰਨ ਲੱਗ ਗਏ ਅੱਬੂ ਤੇਰੇ ਬਵੀਮੀਆਂ ਸੀ ਬਵੀਮੀਆਂ ਬੋਹੇਮੀਆਂ ਬਵੀਮੀਆਂ ਨਹੀਂ ਬੋਹੇਮੀਆਂ ਇਹਦੇ ਬੁੱਝ ਕੇ ਗਏ ਨਤੀ ਸਿੰਘ ਲੈ ਨਥੀ ਸਿੰਘ ਉਸਤਾਦ ਜੀ ਮੈਂ ਨਾ ਥੋੜਾ ਜਿਹਾ ਪਰੇਸ਼ਾਨ ਸੀ ਮੈਂ ਡਿਸਕਸ ਕਰਨੀ ਸੀ ਅਗਰ ਇਜਾਜ਼ਤ ਹੋਵੇ ਤੇ ਇਹ ਗੱਲਾਂ ਘਰ ਜਾ ਕੇ ਕਰੀਦੀਆਂ ਹੁੰਦੀਆਂ ਨਹੀਂ ਯਾਰ, ਉਹ- ਕਰਨ ਵਾਲੀਆਂ ਗੱਲਾਂ ਨਹੀਂ ਹੈਗੀਆਂ ਫੈਸਲ ਸਾਹਿਬ ਮੈਂ ਤੁਹਾਨੂੰ ਦੱਸਾਂ ਤੁਸੀਂ ਪਤਾ ਕੀ ਜੁਗਤਾਂ ਸਿੱਖ ਲਈਆਂ ਪ੍ਰੋਗਰਾਮ ਕਰਨੇ ਸਿੱਖ ਲਏ ਤੁਸੀਂ ਸਾਰਾ ਕੁਝ ਸਿੱਖ ਲਿਆ ਇਹ ਬਰੀਕੀ ਤੁਸੀਂ ਨਹੀਂ ਸਿੱਖੀ ਇਹ ਤੁਹਾਡੇ ਅਕਲ 'ਚ ਹੀ ਨਹੀਂ ਆਉਂਦੀ ਇੱਕ ਬੰਦੇ ਨੇ ਸ਼ੋਅ ਚੁੱਕਿਆ ਸ਼ੋਅ ਨੂੰ ਚੁੱਕ ਕੇ ਉਹ ਇੱਥੇ ਲੈ ਕੇ ਆਇਆ ਹਾਂਜੀ ਠੀਕ ਆ ਜੀ ਤੁਸੀਂ ਅੱਗੋਂ ਫਿੱਕੀ ਜੀ ਗੱਲ ਕਰਕੇ ਉਹਨੂੰ ਥੱਲੇ ਲਿਆ ਹੁੰਦੇ ਥੱਲੇ ਲਿਆ ਜੀ, ਮੈਂ- ਤੁਸੀਂ ਅੱਗੋਂ ਤੁਸੀਂ ਆਪਣਾ ਵੀ ਕੰਮ ਕਰ ਰਹੇ ਹੋ ਨਾ ਆਪਣਾ ਚੈਨਲ ਕਰ ਰਹੇ ਹੋ ਨਾ ਹਾਂਜੀ, ਹਾਂਜੀ। ਤੁਹਾਨੂੰ ਇਹ ਅਕਲ ਸਿਖਾਉਣ ਦੀ ਜੁਗਤਾਂ ਹੀ ਕੁਝ ਨਹੀਂ ਹੁੰਦੀਆਂ ਤੁਸੀਂ ਇਹ ਦੇਖਣਾ ਕਿ ਅਗਲਾ ਬੰਦਾ ਸ਼ੋਅ ਨੂੰ ਉਹਨੇ ਸਟਾਰਟ ਕਿੱਥੋਂ ਕੀਤਾ ਤੇ ਕਿੱਥੇ ਲੈ ਕੇ ਖੜਾ ਹੈ ਤੇ ਹੁਣ ਅਸੀਂ ਜਿਹੜੀ ਗੱਲ ਕਰਨੀ ਹੈ ਕਿਆ ਇਸ ਤੋਂ ਅੱਗੇ ਜਾਏਗੀ ਜਾਂ ਥੱਲੇ ਆਏਗੀ ਅਸੀਂ ਕਹਿੰਦਾ ਆ ਇੱਥੇ ਸੁਰ ਉਸਤਾਦ ਜੀ ਮੈਂ ਤੁਹਾਨੂੰ ਇੱਕ ਗੱਲ ਕਰਨੀ ਸੀ ਮੈਂ ਉਹਦੀ ਮਦਰ ਸਿਸਟਰ ਇੱਕ ਕਰ ਦਿੰਦਾ ਲੋ ਜੀ ਨਾਜ਼ਰੀਨ ਅੱਜ ਦੀ ਗੇਮ ਕੋਈ ਨਹੀਂ ਗਈ ਅੱਜ ਇਹਨਾਂ ਕੋ ਨਾ ਮੈਂ ਇੱਕ ਕੰਮ ਕਰਾਉਣਾ ਵਾ ਮੈਂ ਦੇਖਣਾ ਕਿ ਇਹਨਾਂ ਸਾਰਿਆਂ ਚੋਂ ਕਾਰੀਗਰ ਕਿਹੜਾ ਵਾ ਲੋ ਜੀ ਨਾਜ਼ਰੀਨ ਆ ਤੁਹਾਡੇ ਸਾਹਮਣੇ ਲਵਾਜ਼ਮਾਂ ਤੋਂ ਆਉਣ ਲੱਗੇ ਨੇ ਭੈਣ ਇਹ ਆ 1 2 3 ਕੈਸਾ ਇਹ ਨਾਜ਼ਰੀਨ ਤੁਸੀਂ ਦੇਖ ਰਹੇ ਹੋ ਉਹ ਇਹ ਕਿੱਥੋਂ ਆਇਆ ਆਟਾ ਤੇ ਪਾਣੀ ਇਹਨਾਂ ਚਾਰਾਂ ਚੋਂ ਦੇਖਣਾ ਵਾ ਸੋਹਣਾ ਆਟਾ ਗੁੰਨਦਾ ਕੌਣ ਆ ਤੁਸੀਂ ਵੀ ਨਾ ਜਾਚ ਸਿੱਖੋ ਨਿਰਾ ਘਰਦਿਆਂ ਨੂੰ ਲੇਡੀਜ਼ ਨੂੰ ਵਿਚਾਰੀਆਂ ਨੂੰ ਸਾਡੀਆਂ ਮਾਵਾਂ ਭੈਣਾਂ ਨੂੰ ਵਕਤ ਪਾਈ ਰੱਖਿਆ ਕਰੋ ਆਪ ਵੀ ਆਟਾ ਗੁੰਨਣਾ ਸਿੱਖੋ ਔਰ ਤਾਂ ਇਹਨਾਂ ਤੋਂ ਦੇਖਦੇ ਕਿਹਨੂੰ ਆਟਾ ਗੁੰਨਣਾ ਸਭ ਤੋਂ ਪਹਿਲੇ ਸੋਹਣੀ ਸਾਹਿਬ ਆਟਾ ਗੁੰਨਣਗੇ ਤਾਂ ਜੀ ਸੋਣੀ ਭਾਈ ਨੇ ਗੋਦਲਣਾ ਦਾ ਔਰਤਾਂ ਦਾ ਮੂੰਹ ਆ ਤੇ ਮੇਰਾ ਕੀ ਕਿਤੇ ਮੇਲੇ 'ਚ ਹੋਟਲ ਹੁੰਦਾ ਵਾ ਆਪਣੇ ਜੀ ਹੋਟਲ ਦਾ ਕੀ ਮਕਸਦ ਠਹਿਰ ਜਾਓ ਯਾਰ ਠਹਿਰ ਜਾਓ ਸੋਹਣੀ ਸਾਹਿਬ ਤੁਸੀਂ ਕੀ ਗੱਲ ਕੀ ਗੱਲ ਕੜਾਈ ਦੇ ਵਿੱਚ ਬਹਿ ਲੱਗਾ ਭਾਜੀ ਇਸ ਕਿਸਮ ਦਾ ਆਟਾ ਗੁੰਨੇਗਾ ਜ਼ਮਾਨਾ ਦੇਖੇਗਾ ਕੜੀ ਵਿੱਚ ਰੱਖ ਲਾ ਨਾਮ ਜੀ, ਨਿਕਲੇ ਵਿੱਚ ਹਾਂਜੀ। ਪੇੜੇ ਚੋਂ 1 2 3 ਬਿਸਮਿਲ੍ਲਾ ਲਓ ਜੀ ਇੰਨਾ ਪਾਣੀ ਤੇ ਪਾਉਂਦਾ ਨਹੀਂ ਕੋਈ ਆਟੇ 'ਚ ਠਹਿਰ ਦੇਖਣ ਦੇ ਜ਼ਰਾ ਦੇਖਣ ਦੇ ਚਲੋ ਦੇਖਣ ਉਹ ਵਿੱਚ ਦੇ। ਅੰਗੂਠੀ ਲੱਭਣ ਡਿਆ ਸੁਣੀ ਹੱਥ ਤੋਂ ਤੇ ਧੋ ਲਿਆ ਕਰੋ आज ਪਹਿਲੇ। तो नशा ऐसा चढ़ा पूछो न यारो मैं हूँ आसमां पे मुझे नीचे उतारो ये है तेरे प्यार का नशा ठंडा गुलाबी मिलके मेरे साथ नाचो आपकी है मेहरबानी शादमानी ओ शादमानी शादमानी ओ शादमानी भाजी
ਭਾਜੀ ਸਵੇਰ ਨਹੀਂ ਪਾਉਣੀ। ਭਾਜੀ ਮੈਂ ਇਸ ਕਿਸਮ ਦਾ ਆਟਾ ਗੁੰਨ ਦਿਆਂਗਾ, ਇਹਦਾ ਪਰੌਂਠਾ ਤੁਸੀਂ ਖਾਓਗੇ ਸਿੱਧੇ ਜ਼ੰਬਲਗੂਲੋ ਹੋ ਜਾਓਗੇ। ਚਲੋ ਜਲਦੀ ਓਏ ਕਰੋ। ਆਟਾ ਗੁੰਨਣਾ ਕਿ ਲੇਵੀ ਬਣਾਉਂਦੇ ਆ ਉਹ ਚੁੱਪ। ਅੱਛਾ ਨਾਲ ਤੁਸੀਂ ਆਟੇ ਦੀ ਰਸਮ ਪਾਤੀ ਭਾਈ, ਤੇ ਖੁਸ਼ਕਾ ਤੇ ਰੱਖਿਆ ਸਹੀ ਜੀ ਸਹੀ ਨਾਲ। ਖੁਸ਼ਕਾ ਖੁਸ਼ਕਾ ਤੇਰਾ ਅੰਦਰ ਓਏ ਪੁਸ਼ਪਾ ਖੁਸ਼ਕਾ ਪੁਸ਼ਪਾ। ਤੇਰਾ ਸੀਨਾ ਹੀ ਬਹੁਤ ਖੁਸ਼ਕ ਵਾ। ਆ ਲੈ ਲਾ ਅੱਲਾ ਆਟਾ ਮਾਫ ਖਲਾਰੀ ਜਾਣ ਡਿਆ ਮੁਰਗੀਆਂ ਵਾਸਤੇ। ਉਹ ਚੁੱਪ ਕਰ ਓਏ। ਲਾ ਚਾਮ ਲਾ ਲੈ, ਲੈ, ਲੈ। ਲੈ। ਲੈ ਚਾਮ ਕੀ ਇੱਥੇ ਮਿਹਨਤਾਂ ਹੋ ਰਹੀਆਂ। ਉਹ ਸਰਾਖ ਨਾ ਕਰਦੀ ਦਾਵੜੇ 'ਚ। ਆ ਲੈ ਯਾਰ ਇਸ ਕੋਲੋਂ ਮੇਰੀ ਬੇਗਮ ਹੈ, ਉਹਨੇ ਨਹੀਂ ਮੈਨੂੰ ਕਦੇ ਆ ਵੇਖ ਲਓ ਫਿਰ ਤੂੰ ਕਹਿਣਾ ਹੁਣ ਦੱਸ। ਉਸਤਾਦ ਜੀ ਉਹ ਵੈਸੇ ਕਰ ਦਿੰਦਾ, ਗੱਲ ਮਾਫੀ ਦੇ ਦਿਆ ਕਰੋ। ਮੈਂ ਉਹ ਗੱਲ ਕਰਨ ਡਿਆ ਉਸਤਾਦ ਜੀ। ਤੇਰੀ ਵੇ ਦੂਜੀਆਂ ਦੀ ਬੇਗ ਵੀ ਪੁੜੀਆਂ ਚੱਲਦੀਆਂ ਮਾਫੀ ਦੇ। ਜਦੋਂ ਤੂੰ ਆਪਣੀ ਬੇਗਮ ਦੀ ਕਰਦਾ ਸਾਰਿਆਂ ਨੂੰ ਲੱਗਦਾ ਅੱਛਾ ਠਹਿਰ ਜੁੜ ਕਰ ਲੈਂਦੇ ਕੀ ਆ ਕੀ ਕਹਿਣ ਲੱਗਾ ਸੀ। ਉਸਤਾਦ ਜੀ ਕੁਝ ਵੀ ਨਹੀਂ ਕਹਿਣਾ ਮੈਂ ਇਹ ਕਹਿ ਰਿਹਾ ਹਾਂ ਕਿ ਉਸਤਾਦ ਜੀ ਇਹ ਸਿੱਖਣਾ ਚਾਹੀਦਾ ਬੰਦਿਆਂ ਨੂੰ, ਤਾਂ ਕਿ ਬੇਗਮ ਖੁਦਾ ਨਾ ਖਾਸਤਾ ਬਿਮਾਰ ਹੋ ਜਾਂਦੀ ਏ, ਕੋ ਤਿਆਰ ਹੋ ਜਾਂਦੀ ਹੈ ਕੱਪੜੇ ਨਹੀਂ ਤੂੰ ਪਾ। ਕਹਿ ਰਿਹਾ ਸੀ ਮੇਰੀ ਬੇਗਮ ਆਟਾ ਇਸ ਗੱਲੋਂ ਆਟਾ ਉਸਤਾਦ ਜੀ ਉਹਨੇ ਮੈਨੂੰ ਨਹੀਂ ਘਰ ਦੇ ਕੰਮ ਨਹੀਂ ਕਰਨ ਦਿੰਦੀ। ਓਹੋ ਆਟਾ ਪੀਣਾ ਕਰਨ ਤੁਰਿਆ ਤੂੰ ਤੇ। ਸੋਣੀ ਇਹ ਆਟਾ ਗੁੰਨਣਾ ਵਾ। ਓਏ ਇਹਦੇ ਨਾਲ ਇਸ਼ਤਿਹਾਰ ਲਾਉਣੇ ਆ। ਭਾਜੀ ਇਹ ਤੁਸੀਂ ਕਦੀ ਆਟਾ ਪਾਣੀ ਥੋੜਾ ਪਾ। ਓਏ ਪਾਣੀ ਪਾਲਾ ਕੂਜਾ ਮਿਸਰੀ। ਉਸਤਾਦ ਜੀ ਆਪੇ ਕਰਨ ਦਿਆ, ਤੁਸੀਂ ਕਾਹਤੋਂ ਦੱਸਣ ਦੇ ਹੋ? ਆ ਲੈ ਆ ਲੈ, ਲੈ ਪਾਣੀ ਦੇਖੋ ਪਾਇਆ। ਬੇਹੋਸ਼ ਹੋ ਗਿਆ ਆਟਾ ਨਹੀਂ ਇੰਨਾ ਗਿਆ ਉਹਦੇ ਨੱਕ 'ਚ ਉਹ ਚੁੱਪ ਕਰ ਜਾ। ਸੋਣੀ ਸਾਹਿਬ ਸਾਡੇ ਕੋਲ ਇੰਨਾ ਟਾਈਮ ਨਹੀਂ ਗਾ, ਫਾਈਨਲ ਲਵਾਜ਼ ਦਿਓ ਕਿ ਲੋ ਭੈਣ ਤੇ ਕੋਲ ਭੁੱਖੇ ਰਹੋਗੇ ਜੇ ਨਹੀਂ। ਚੱਲ, ਚੱਲ, ਜਲਦੀ ਕਰ। ਉਹ ਇੱਕ ਮਿੰਟ ਠਹਿਰੋ ਜ਼ਰਾ, ਮੁੱਕੀ ਦੇਖ ਲਓ ਕਿਸ ਨਾਲ ਕਿਸਮ ਦੀ ਦੇ ਰਹੇ ਆਓ। ਇਹਦੀ ਓਏ ਉਸਤਾਦ ਜੀ, ਉਹ ਪਰੇ। ਇਹਦੀ ਰੋਟੀ ਪਕਾ ਕੇ ਤੇ ਕੁੱਕੜਾਂ ਓ ਚੁੱਪ ਕਰ। ਚੁੱਪ ਕਰ ਕੀ ਆ। ਆ ਲੈ ਉਹ ਭਾਈ ਇਹ ਦਾਬੜਾ 2 ਨੰਬਰ ਲੈ ਆਂਦਾ ਤੁਸੀਂ। ਤੇ ਤੂੰ ਆਟੇ ਦੀਆਂ ਰੇਸਾਂ ਦੇਣੋਂ ਹਟੇਗਾ ਤੇ ਫੇਰ ਓਏ ਦੇਖ ਆ ਦੇ ਲੈ ਆਟੇ ਦੀ ਅੱਖਾਂ 'ਚ ਘਸੁੰਨ ਦੇ ਤੇ ਰੋਣ ਡਿਆ ਈ। ਲਓ ਜੀ ਆਟਾ ਓਏ, ਤਿਆਰ ਆ ਆਟੇ ਨੂੰ ਭਾਜੀ। ਨਾ ਇੱਕਦਮ ਇਹਦਾ ਰੇਸ ਨਹੀਂ ਦੇਈਦੀ ਭਾਜੀ। ਉੱਤੇ ਕੰਧ 'ਚ ਵੱਜਣੇ ਜਾ ਕੇ। ਆਟਾ ਭਾਜੀ ਤਿਆਰ ਹੈ। ਤਿਆਰ ਆ। ਹਾਂ ਇੱਕ ਮਿੰਟ ਹੈ ਆਟਾ ਦੇ ਨਾਲ ਹੀ ਜਾਣ ਡਿਆ ਭਾਜੀ ਗਜਾਇਆ। ਕੋਲ ਜਰਾ ਸੈੱਟ ਕਰ ਦੋ ਜਰਾ। ਆਟਾ ਨਾਲ ਹੀ ਜਾਣ ਡਿਆ ਗਜਾਇਆ ਵਾ। ਇਹ ਮੁੱਕੀ ਜ਼ਰਾ। ਉਹ ਨਾਲ ਹੀ ਤਾਂ ਹੀ ਜਾ ਰਿਹਾ ਉਹ ਮੇਰੇ ਮਾਮਾ। ਦਾਬੜਾ ਲੈ ਮੱਥੇ 'ਚ ਮਾਰਦਾ ਉਹ ਦਾਬੜਾ। ਭਾਜੀ ਸੋਣੀ ਸਿਰਫ ਖਾਣਾ ਗਿੱਜਿਆ ਤੂੰ ਬਸ। ਹਾਂ। ਤੈਨੂੰ ਸਿਰਫ ਖਾਣਾ ਆਉਂਦਾ। ਇਹ ਮੈਂ ਸਿਰਫ ਅੱਜ ਇਸ ਤੋਂ ਸੈਗਮੈਂਟ ਰੱਖਿਆ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਸਿਰਫ ਖਾਂਦੇ ਹੋ ਬਸ। ਉਹ ਭਾਜੀ ਦਾਬੜਾ ਹਨੋ ਰੈਟ ਆ। ਹਾਂ ਨਹੀਂ ਉਸਤਾਦ ਜੀ ਅਸਲ ਦੇ ਵਿੱਚ ਹੁਣ ਜਿਹੜੀ ਬਾਈਪਾਸ ਵਾਲੀ ਮਾਈ ਉਹਦੇ ਕੋਲ ਬਣਾ ਲੈ। ਪ੍ਰੀਤ ਤੂੰ ਹੁਣ ਚੁੱਪ ਕਰਨਾ ਕਿ ਨਹੀਂ? ਹੈਲੋ ਹਾਂ ਕਰ ਗੱਲ ਹੁਣ। ਚੁੱਪ ਤੇ ਚੱਲ ਚੱਲ ਨਾ ਆਵੇ। ਚੱਲ ਹਾਂਜੀ ਫਾਈਨਲ ਦੱਸੋ। ਬਸ ਓਕੇ ਫਾਈਨਲ ਭਾਜੀ ਤੁਸੀਂ 5 ਗਿਣੋ। 1 ਹੂੰ 5 1 ਤੇ 5 6 ਭਾਈ ਜਾਨ। 1 2 3 ਇੱਕ ਮਿੰਟ ਭਾਜੀ 1 2 ਠਹਿਰ ਜੋ ਠਹਿਰ 3 ਭਾਜੀ ਇਹ ਲਾਲ ਮੰਗ 4 ਭਾਜੀ ਬਰਤਨ ਸਾਫ਼ ਵੀ ਕਰੀਦਾ ਨਾ। ਆਟੇ ਦਾ ਕਰੀ ਬਸ ਛੋਟਾ ਕਰਦੇ ਯਾਰ ਇੱਕ ਫੇਰ ਮਿੰਟ ਸਾਰਾ ਹੱਥ ਭਾਈ ਨੂੰ ਲਾ ਲਿਆ ਤੂੰ। ਇੱਕ ਮਿੰਟ ਭਾਈ ਜਾ। ਲੈ ਲੈ ਲਾ ਸਾਫ਼ ਕਰਕੇ ਫੇਰ ਉਹਦੇ ਓਏ ਕਰ ਇੱਕ ਮਿੰਟ ਠਹਿਰੋ। ਬਸ ਠੀਕ ਆ। ਲਓ ਓਕੇ ਭਾਈਆਂ ਨੇ ਤਿਆਰ ਓਕੇ ਜੀ ਹੋ, ਓਕੇ। ਨਾਜ਼ਰੀਨਾ ਤੁਸੀਂ ਦੇਖ ਲਿਆ ਸੋਹਣੀ ਨੇ ਆਟਾ ਗੁੰਨਿਆ ਦੇਖ ਲਿਆ। ਤੁਸੀਂ ਐਂਡ ਦੇ ਕਮੈਂਟਸ ਦੱਸਣਾ ਵੀ ਕਿੰਨੇ ਮੈਂ ਵੀ ਦੱਸਾਂਗਾ ਫੈਸਲਾ ਕਿੰਨੇ ਸਹੀ ਗੁੰਨਿਆ। ਚਲੋ ਭੈਣ ਹੁਣ ਜੀ ਅਗਲੀ ਵਾਰੀ 1 2 3 ਵਾਹ ਲਓ ਜੀ ਉਹ ਕਿੱਥੋਂ ਲਈ ਆਉਂਦੇ? ਫਰੀਦ ਸਾਬਰੀ ਸਾਹਿਬ। ਓਏ ਚਲੋ ਜੀ। ਧੋ ਲੈਣਾ ਕਿਉਂਕਿ ਬਾਅਦ ਚ ਅਸੀਂ ਖਾਣੀ ਹੈ ਰੋਟੀ। ਵਜ਼ੂ ਕੀਤੇ ਹੋਏ ਆ ਤੇਰੇ ਤਰ੍ਹਾਂ ਨਹੀਂ। ਇਹ ਆਟੇ ਦੀ ਰੋਟੀਆਂ ਵੀ ਖਾਧੀਆਂ ਜਾਣਗੀਆਂ। ਤੁਸੀਂ ਇਹ ਨਾ ਸਮਝਣਾ ਅਸੀਂ ਇਹਦੀ ਬੇਹਰਮਤੀ ਕਰਾਂਗੇ। ਨਹੀਂ ਮੈਂ ਸਿਰਫ ਤੁਹਾਨੂੰ ਦੱਸਣਾ ਵੀ ਇਹ ਘਰ ਜਾ ਕੇ ਕਿੱਦਾਂ ਰੋਹ ਪਾਉਂਦੇ ਨੇ ਬੁੱਢੀਆਂ ਦੇ ਕਿ ਆਟਾ ਖੋਲ ਲੈ ਰੋਟੀ ਪਕਾ। ਇਹਨਾਂ ਨੂੰ ਪਤਾ ਲੱਗੇ ਕਿੱਦਾਂ ਰੋਟੀ ਪੱਕਦੀ ਹੈ। ਲਓ ਜੀ ਬਿਸਮਿਲ੍ਲਾ। ਹਾਂਜੀ ਲੈ 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 ਚਲੋ ਓਹ ਅੱਛਾ ਕਿਤੇ ਗਾਣਾ ਖੇਲਣ ਡਿਆ ਤੂੰ। ਜਾ ਤੇ ਵੇਖ ਤਾਂ ਸਹੀ ਵੇਖ ਤਾਂ ਸਹੀ ਕਰਦਾ ਕੀ ਆ। ਇਹ ਹੁਣ ਜਦੋਂ ਘਰ ਜਾਣਗੇ ਨਾ ਇਹਨਾਂ ਦੀਆਂ ਬੁੱਢੀਆਂ ਇਹਨਾਂ ਨੂੰ ਜ਼ਲੀਲ ਕਰਨਗੇ ਸਾਰਿਆਂ ਦੀਆਂ ਕਿ ਹਾਂ ਪਤਾ ਲੱਗਾ ਦੇਖਿਆ ਜਾਨੀ ਭਾਈ ਨੇ ਆਟਾ ਗਨਾਇਆ। ਤੇ ਜਾਨੀ ਭਾਈ ਸਿਰਫ ਇਹਨਾਂ ਤਿੰਨਾਂ ਦੀਆਂ ਨੇ ਕਹਿਣਾ ਹੈ। ਚਲੋ ਆ ਵੀ ਪਾ ਪਾਣੀ ਪਾ ਪਾਣੀ ਪਾ ਪਾਣੀ ਪਾ ਪਾਣੀ ਪਾਣੀ ਪਾ ਕੀ ਹੈ ਓਏ ਉਹ ਮੇਰੀ ਧੀ ਆ। ਉਹਨੇ ਕਹਿਣਾ ਜਾਨੀ ਪਾਪਾ ਨੇ 29 ਤੇ 31। ਮੈਨੂੰ ਕੋਈ ਗੱਲ ਦੱਸ ਰਹੀ ਉਸਤਾਦ ਜੀ ਆਟਾ ਤੇ ਗੁੰਨਣ ਡਿਆ। ਕਿਸੇ ਸ਼ੋਅ 'ਚ ਭੈਣ ਹੁੰਦੀ, ਕਿਸੇ ਸ਼ੋਅ 'ਚ ਧੀ ਹੁੰਦੀ, ਕਿਸੇ ਸ਼ੋਅ 'ਚ ਇੱਜ਼ਤਦਾਰਾਂ ਦਾ ਇਦਾਂ ਹੀ ਹੁੰਦਾ ਵਾ। ਕੀ ਆਟਾ ਗਰਮ ਹੋ ਗਿਆ ਠਹਿਰ ਜਾ ਮੈਂ ਠਹਿਰ ਜਾ। ਸੌਰੀ ਮੈਂ ਕਿਉਂ ਪਾਈ ਜਾ ਰਿਹਾ ਪਾਣੀ ਪਾਣੀ। ਤੁਸੀਂ ਤੋਂ ਆਹੋ ਚੱਲ ਮੈਂ ਤੇ ਆ ਜਾ ਕਵਰ ਵਾਸਤੇ ਮਿੱਟੀ ਬਣਾਉਣ ਡਿਆ ਵਾ ਵੀ ਲਿਪਣੀ ਆ। ਹਾਂ ਪਤਾ ਲੱਗਾ ਜਦੋਂ ਘਰ ਖਾਣਾ ਰੋਟੀ ਹਾਂ। ਪਤਾ ਲੱਗਾ ਕਿੱਦਾਂ ਬਣਦੀ ਆ। ਹਾਂ ਹਾਲਾ ਹੁਸ਼ ਹੁਸ਼ ਚੜ ਜਾ ਉੱਤੇ ਚੜ ਚੜ ਜਾ ਮਾਰਦੇ ਜਾਨੋਂ ਮਾਰਦੇ ਆਟੇ ਨੂੰ। ਹਾਏ ਹਾਏ। ਜਾਨੋਂ ਮਾਰਦੇ ਸਾਹ ਘੁੱਟ ਕੇ ਮਾਰਦੇ ਆਟੇ ਦਾ। ਸਟicker ਬਣਾ ਦੇ ਆਟੇ ਦਾ। ਦੁਰਮਟ ਲਿਆ ਨਾ ਉਹਦਾ ਨਾਲ ਕੁੱਟਲਾ ਨਹੀਂ ਸਮਝ ਆਉਂਦੀ ਤੇ। ਤਾਂ ਉੱਲਾ ਲਗਾ ਦੇ ਪਿੱਛ ਵਾਲਾ। ਚਲ ਹਾਂ ਜੁੱਤੀ ਲਾ ਕੇ ਵਿੱਚ ਖਲੋ ਜਾ। ਮਾਸ਼ਾਅੱਲਾ ਮਾਸ਼ਾਅੱਲਾ। ਉਹ ਮਿੱਧ ਦੇ ਉੱਤੇ ਹੀ ਲਤਾੜ ਦੇ। ਸ਼ਾਬਾਸ਼ ਪ੍ਰੀਤ ਵੈਰੀ ਗੁੱਡ। ਖੈਰ ਹੋਵੇ ਜਾਨ ਕਰ ਦੇ ਆਟੇ ਦੀ। ਉਹ ਮੇਰੇ ਉਹ ਬਗਾਰਾ ਮਾਰ ਜਿਹੜਾ ਫਰਕ ਕਰਤਾ। ਉਹਨੇ ਇਹ ਬਗਾਰਾ ਦੇਖੋ ਇੱਕ ਮਿੰਟ ਤੁਸੀਂ ਆਟਾ ਗੁੰਨਿਆ ਵੇਖਿਓ ਤੁਸੀਂ ਅੱਲਾ ਦੀ ਰਹਿਮਤ ਦਾਵੜੇ ਦੇ 'ਚ ਆਟਾ ਨਾਲ। ਇਦਾਂ ਹੋਣ ਡਿਆ। ਆ ਓਕੇ ਓਕੇ ਅੱਛਾ ਆਟੇ ਤੋਂ ਅਗਰ ਜ਼ੁਬਾਨ ਹੁੰਦੀ ਨਾ ਉਹਦੀਆਂ ਚੀਕਾਂ ਬਾਹਰ ਤੱਕ ਆਉਣੀਆਂ ਸੀ। ਮੈਂ ਕਹਿੰਦਾ ਉਹ ਬਾਦੋਆਂ ਦੇ ਰਿਹਾ ਵਾ।
ਆ ਲੈ ਇੰਨਾ ਲੇਕਿਨ ਇਹ ਹੈ ਸਭ ਕਿ ਸੋਹਣੀ ਤੋਂ ਚੰਗਾ ਗੁੰਨਣ ਡਿਆ ਉਸਤਾਦ ਜੀ। ਬਹੁਤ ਇਹਦੇ ਹੱਥ ਦੀ ਖਾ ਲਾ ਪੱਕੀ ਠਹਿਰ ਦੇਖ ਤੇ ਸਹੀ ਤਰ੍ਹਾਂ ਹੁਣ ਕਿਤੇ ਉਧਰ ਔਰ ਉਹਨੇ ਘੁੱਗੂ ਆ ਦੇ ਲਾ ਭੈਣ ਮੇਰੀਏ ਹਾਂ ਭੈਣੇ ਮੇਰੀਏ ਆ ਫਰੀਦ ਦੀ ਘਰ ਵਾਲੀ ਆ ਦੇਖ ਲਾ ਸ਼ਾਦੀ ਹੋ ਲੈਂਦੇ ਮੇਰੀ ਬਸ ਫਿਰ ਆ ਜਾਵੀਂ ਤੂੰ ਹੈਂ? ਦੇਖ ਲਵੀਂ ਸ਼ਾਦੀ ਹੋ ਲੈਂਦੇ ਤੇਰੀ ਉਹਦੀ ਵੀ ਹੋ ਲੈਂਦੀ ਆ ਦੇਖ ਲੈਂਦੇ ਸ਼ਾਬਾਸ਼ ਇਹਨੂੰ ਘਰ ਆਵੇ ਨਾ ਤੇ ਇਹਨੂੰ ਕਹਿਣਾ ਗੁੜ ਆਟਾ ਤੈਨੂੰ ਪਤਾ ਲੱਗੇ ਕਿੱਦਾਂ ਰੋਟੀ ਪੱਕਦੀ ਜਾ ਕੇ ਜਾਣੇ ਰੋਟੀ ਪੱਕੀ ਆ ਲਿਆ ਰੋਟੀ ਤੁਹਾਨੂੰ ਲੱਗਾ ਪਤਾ ਹਾਂ ਪਰੌਂਠਾ ਖਾਣਾ ਬੜਾ ਵਾਲਾ ਹੈ ਹਾਂ ਕਿਤੇ ਜਿਮ ਕਰਨ ਡਿਆ ਕਿ ਆਟਾ ਗੁੰਨਣ ਡਿਆ ਗੋਲਾਂ ਦੇ ਦਾਬੜਾ ਪਿੰਗਾ ਕਰਤਾ ਉਹਨੇ ਹਾਂ ਟੋਇਆ ਕੱਢਣ ਡਿਆ ਆਪਣੇ ਆਹ ਇੱਕ ਮਿੰਟ ਹਾਂ ਸਾਹ ਲੈ ਲਾ ਫਰੀ ਸਾਹਿਬ ਮੈਂ 10 ਗਿਣਨੇ ਜੁਣ ਬਸ ਤੇ ਉਹਨੂੰ ਕਹਿੰਦਾ ਭਾਰ ਦੱਸਾਂ ਦਾ 1 ਆਇਆ 2 ਕਿਤੇ ਸੈਪਰੇਟ ਨਹੀਂ ਫਰੀ ਨੇ ਸੋਹਣੀ ਨਾਲ ਅੱਛਾ ਗੁੰਨਿਆ ਬਹੁਤ ਸੋਹਣੀ ਗਏ 4 ਭਾਜੀ ਤੈਨੂੰ ਲੱਗੇਗਾ ਨਾ ਪਤਾ ਤੇਰਾ ਗੁੰਨ ਤੇ ਹੋਲਵੇ ਤੈਨੂੰ ਮੈਂ ਦਿਖਾਉਂਗਾ ਇਹਨੇ ਕੀਤਾ ਕੀ ਨਹੀਂ ਹੈ ਤੇ ਨਾਲ ਸੋਹਣਾ ਗੁੰਨਿਆ ਵਾ ਸੋਹਣੀ ਭਾਈ 5 ਥੋੜਾ ਜਿਹਾ ਪਾਣੀ ਹੋਰ ਪਾ ਲਵੇ ਤੇ ਬਹੁਤ ਅੱਛਾ ਹੋ ਜਾਣਾ ਬਹੁਤ ਅੱਛਾ ਬਣਨਾ ਹਾਂ ਨਹੀਂ ਇਦਾਂ ਵੀ ਠੀਕ ਆ ਕਿਹੜਾ 6 ਹਾਂ ਨਾਲ ਬਾਟਾ ਵੀ ਸਾਫ਼ ਕਰ ਰਿਹਾ ਫਰੀਦ ਸਹੀ ਹੈ ਸਾਰੀ ਗੁੰਨ ਰਿਹਾ ਹੈ ਨਹੀਂ ਫਰੀ ਨੇ ਗੁੰਨਿਆ ਫਰੀ ਨੇ ਸਹੀ ਗੁੰਨਿਆ ਇਹ ਹੋ ਸਕਦਾ ਘਰ ਹੀ ਗੁੰਨਦਾ ਹੋਵੇ ਕਾਰੋਬਾਰ ਇਹੀ ਗੁੰਨਦਾ ਵਾ ਦਿਲ ਕਰੇ ਸਹੀ ਗੱਲ ਤਾਂ ਜੀ ਅਸੀਂ ਕੁਝ ਹੋਰ ਸਮਝਦੇ ਹੋਈਏ ਘਰੋਂ ਕੁਝ ਹੋਰ ਨਿਕਲੇ 7 ਇਹਦੇ ਨਾਲ ਮੈਂ ਕੱਪੜੇ ਵਾਲੀ ਮਾਰਕੀਟ 'ਚ ਰੋਟੀ ਭੇਜਦਾ ਹੁੰਦਾ ਵਾ ਔਰ ਚਿੜਾ ਮੱਛੀ ਜੀ ਬਣਾਤੀ ਇੰਜ ਕਰਕੇ ਨਹੀਂ ਸਹੀ ਭਾਜੀ ਗੱਲ ਇਸ ਤੋਂ ਨਾ ਕਹਿੰਦੇ ਦੁਨੀਆ ਦੇ ਹਰ ਕੰਮ ਸਿੱਖਣਾ ਚਾਹੀਦਾ। ਤੂੰ ਫਿਰ ਕੱਲ ਸਾਈਕਲਾਂ ਸਿੱਖ ਕੇ ਆਈ ਸ਼ਾਵਾ ਮਿੱਠਿਆ ਸ਼ਾਵਾ ਫਰੀਦ 8 ਅੱਠ ਮਾਰ ਉਹਨੂੰ ਸਾਹ ਤੇ ਵੇਚ ਚੜਿਆ ਪਸੀਨਾ ਮੈਂ ਕਿਦਾਂ ਤੁਹਾਨੂੰ ਸੁਣਾਉਣਾ ਚੁੱਪ ਕਰੇ ਸਾਰੇ ਉਹ ਇਹਨਾਂ ਦੇ ਕਰੋ ਨਸ਼ੇ ਅੱਲਾ ਰਹਿਮ ਕਰੇ ਯਾਰ। ਨਸ਼ਾ ਕਰਿਓ ਬੜਾ ਕਿਤੇ ਕਿਰਲੀ ਖਾ ਗਿਆ ਜਿੰਦਾ ਨਸਵਾਰਨਾ ਵੀ ਨਸ਼ਾ ਹੁੰਦਾ ਵਾ ਕਿਰਲੀ ਨਾਲ ਵੀ ਹੁੰਦਾ ਉਹ ਬਸ ਕਰਵਾਰ ਯਾਰ ਅੱਲਾ ਪਾਕ ਬਚਾਵੇ ਯਾਰ ਤੁਹਾਨੂੰ। ਨਹੀਂ ਬਚਾਉਣੀ ਇੰਨੀ ਕੁ ਬਚਣੀ ਬਸ ਉਹ ਕਿਹੜਾ ਪਾਣੀ ਆ ਉਹ ਨਹੀਂ ਨੋ ਇਹ ਸਾਡੇ ਨਾਲ ਕੰਦੀ ਹੋਣੀ ਉਸਤਾਦ ਜੀ ਸਟੈਮਿਨਾ ਹੀ ਨਹੀਂ ਹੈ ਤੁਹਾਡੇ। ਭਾਜੀ ਤੁਸੀਂ ਆਟਾ ਗੁੰਨਣ ਦਾ ਕਿਹਾ ਨੂੰ ਵੀ ਦੱਸੋ ਵੀ ਇਹ ਤਿਆਰ ਕਰਕੇ ਇਹਨੂੰ ਹਟਣਾ ਵੀ ਹੈ। ਉਸਤਾਦ ਜੀ 100% ਅੱਛਾ ਤੁਸੀਂ ਕਹਿ ਰਹੇ 10 ਨਹੀਂ ਯਾਰ ਫਰੀਦ ਨੇ ਬਹੁਤ ਅੱਛਾ ਗੁੰਨਿਆ ਫਰੀਦ ਗੁੱਡ ਯਾਰ ਫਰੀਦ ਨੇ ਮਤਲਬ ਕਹਿ ਲੋ ਕਿ 70% ਸਹੀ ਗੁੰਨਿਆ ਆ ਡਲੀ ਬਣੀ ਵਿੱਚੋਂ ਤੋੜਾ ਵਿੱਚੋਂ ਕੱਚਾ ਆਟਾ ਨਿਕਲੇਗਾ ਤੁਹਾਨੂੰ ਉਹ ਯਾਰ ਭਾਵੇਂ ਤੁਸੀਂ ਐਵੇਂ ਕਹੀ ਥੋੜਾ ਜਿਹਾ ਤਾਂ ਪਾਣੀ ਹੋਰ ਪਾ ਲੈ ਹੈਲੋ ਕਰੋ ਜ਼ਰਾ ਹੈਲੋ ਲਾ ਬਈ ਲਓ ਜੀ ਅਗਲਾ ਮਿੱਠਾ 1 2 3 ਯੈਸ ਲਓ ਜੀ ਮਿੱਠਾ ਪੁਰੀਆ ਸਾਹਿਬ ਦੀ ਮਿੱਠਾ ਪਾਣੀ ਠੀਕ ਆ ਲਓ ਜੀ ਮਿੱਠਾ ਸਾਹਿਬ ਜਲਦੀ ਜਰਾ ਮੁੰਦੀ ਲਾਲ ਮਾਰਦੀ ਜਲਦੀ ਮੁੰਦਰੀ ਆਹੋ ਲਾ ਲੈ ਮੈਂ ਆਟੇ ਦਾ ਨੱਕ ਪਾੜ ਦਵੇਂ ਹਾਂ ਚੱਲ ਵਾਲਾ ਆਟਾ ਨਹੀਂ ਹੈਗਾ ਮਿੱਠਾ ਜੀ ਚਲੋ 1 ਆਟੇ ਦੀ ਬਹੁਤ ਕਦਰ Two. ਕਰਦਾ ਉਸਤਾਦ ਜੀ 3 ਲੈ ਆਟੇ 'ਚ ਮੱਛੀਆਂ ਵੀ ਛੱਡਣੀਆਂ ਬੇਟੇ ਨਹੀਂ ਠੀਕ ਹੈ ਪਤਾ ਹੀ ਨਹੀਂ ਆ ਚੱਲਿਆ ਐ ਸਹੀ ਹੈ ਓਏ ਮਿੱਠਾ ਸਹੀ ਓਏ ਮਿੱਠੇ ਇੱਕ ਮਿੰਟ ਮੈਨੂੰ ਆਮਦ ਹੋਈ ਇੱਕ ਠਹਿਰ ਜਾ ਮਿੱਠੇ ਤੂੰ ਨਾ ਬੁੱਢੀ ਆ ਫਰੀਦ ਦੀ ਇਧਰ ਆ ਤੂੰ ਇਧਰ ਆ ਫਸਲ ਤੇ ਤੂੰ ਕੰਮ ਤੋਂ ਆਇਆ ਥੱਕਿਆ ਟੁੱਟਿਆ ਤੂੰ ਕੰਮ ਤੋਂ ਆਇਆ ਤੇ ਭੁੱਖ ਤੈਨੂੰ ਅੰਤ ਦੀ ਲੱਗੀ ਆ ਤੇ ਅੱਗੋਂ ਤੂੰ ਦੇਖਿਆ ਕਿ ਹਾਲੇ ਬੁੱਢੀ ਆਟਾ ਗੁੰਨਣਾ ਸ਼ੁਰੂ ਹੋਈ ਹੈ ਤੈਨੂੰ ਤੇ 1.5 ਘੰਟਾ ਲੱਗ ਜਾਣਾ ਤੇ ਤੂੰ ਇਹਦੀ ਕਰਨੀ ਆ ਤੇ ਅੱਗੋਂ ਉਹਨੇ ਦੱਸਣਾ ਵੀ ਮੈਂ ਦੇਰ ਨਾਲ ਕਾਲੀ ਬੁੱਢੀ ਛੋਟੀ ਵੱਡੀ ਅੱਖ ਵਾਲੀ ਬੁੱਢੀ ਮੈਨੂੰ ਆਖੀ ਤੀਲਾ ਵੱਜਿਆ ਕਿੱਥੇ ਵਿਆਹ ਗਿਆ ਓਏ ਲੱਖ ਲਾਨਤ ਵੈਸੇ ਮੈਨੂੰ ਹੀਰੋਸ਼ੀਮਾ ਤੋਂ ਚੱਕ ਕੇ ਆਏ ਚਲੋ ਜੀ ਫਰੀਦ ਸਾਹਿਬ ਕੰਮ ਤੋਂ ਆਏ ਨੇ ਥੱਕੇ ਟੁੱਟੇ ਬਿਲਕੁਲ ਦਿਹਾੜੀ ਵੀ ਨਹੀਂ ਅੱਜ ਕੋ ਖਾਸ ਲੱਗੀ ਤੇ ਭੁੱਖ ਅੰਤ ਦੀ ਲੱਗੀ ਤੇ ਉਹ ਹਾਲੇ ਕੋ ਸ਼ੁਰੂ ਹੋਈ ਆ 1 2 3 ਓਏ ਭਲੀਏ ਇਹਨੂੰ ਕਹਿਣ ਡਿਆ ਆ ਤੈਨੂੰ ਕਹਿਣ ਡਿਆ ਮੇਰੇ ਤੇ ਮੋਢੇ ਰਹਿ ਗਿਆ ਕੀ ਗੱਲ ਹੋਈ ਓਏ ਉਹ ਹੱਲੇ ਹੁਣ ਆਟਾ ਗੁੰਨਣ ਨਹੀਂ ਹੈ ਕੀ ਹੁਣ ਮੰਡੀ ਵਾਲੇ ਡਾਲੇ ਟਾਈਮ ਮੋੜ ਲਿਆ ਕਰਾਂ ਨਖੱਤੀਏ ਤੈਨੂੰ ਪਤਾ ਨਹੀਂ ਹੈਗਾ ਵੀ ਮੈਂ ਸਾਰੀ ਦਿਹਾੜੀ ਕੰਮ ਤੋਂ ਥੱਕਿਆ ਆਇਆ ਹੁਣ ਤੇ ਮੈਂ ਬੜਾ ਕਿਤੇ ਲਾ ਮੈਂ ਜੋਸ ਜੂ ਮੈਂ ਨਹੀਂ ਤੱਕੀ ਮੈਂ ਕੁਝ ਨਹੀਂ ਕੀਤਾ ਬੇੜਾ ਉਮਰਿਆ ਹੈਗਾ ਵਾ ਸਾਰਾ ਤਪੜੀ ਮਾਰੀ ਆ ਬੱਚੇ ਸਵਾਏ ਆ ਤੇ ਮੈਂ ਕੁਝ ਨਹੀਂ ਕੀਤਾ ਟੀਵੀ ਮੈਂ ਆਪ ਸਹੀ ਕਰਾ ਕੇ ਆਈ ਆ ਅੱਡੀ ਨੇ ਵੀ ਮਾਫ ਹਿਲਾਉਣ ਚਾਹੁੰਦੀ ਆ ਲੱਖ ਦੀ ਲਾਨਤ ਮੈਂ ਤੇਰਿਆਂ ਭਰਾਵਾਂ ਨੂੰ ਸੱਦ ਕੇ ਤੈਨੂੰ ਵੈਸੇ ਹੀ ਤਲਾਕ ਦੇ ਦੇਣੀ ਆ ਤੂੰ ਭਰਾਵਾਂ ਨੂੰ ਸੱਦਣ ਦੀ ਕਿਹੜੀ ਲੋੜ ਆ ਫਿਰ ਤੂੰ ਵੈਸੇ ਦੇ ਤਲਾਕ ਨਹੀਂ ਮੈਂ ਤਲਾਕ ਉਹਨਾਂ ਦੇ ਸਾਹਮਣੇ ਦਿਆਂਗਾ ਤੂੰ ਕਿੱਦਾਂ ਦੀ ਬਗੈਰਤ ਔਰਤ ਆ ਵੇਖ ਤੂੰ ਆਹ ਕਿਹੜਾ ਟਾਈਮ ਹੋ ਗਿਆ ਵੇ ਸਬਜ਼ੀ ਵਾਲੀ ਨਾਲ ਕੀ ਕਰਦੀ ਰਹੀ ਹੈ ਤੂੰ ਸਬਜ਼ੀ ਵਾਲੀ ਕਿਹੜੀ ਸਬਜ਼ੀ ਵਾਲਾ ਜਿਹੜਾ ਆਇਆ ਸੀ ਹਾਂ। ਉਹਦੇ ਨਾਲ ਕਿਹੜੀ ਕੋਈ ਗੱਲਾਂ ਕਰਦੀ ਤੂੰ ਰਹੀ ਪੈਸਾ ਦੇ ਕੇ ਆਇਆ ਸੀ ਮੈਂ ਤੇ ਕੋ ਕਹਾਣੀ ਪਾਉਣੀ ਸੀ
ਲੱਖ ਦੀ ਲਾਨਤ ਤੇਰੀਆਂ ਕਹਾਣੀਆਂ ਪਾਉਣ ਤੇ। ਉਹ ਪਕਾਇਆ ਕੀ ਉਹ? ਕਾਹਦੇ ਪੈਸੇ ਦੇ ਗਿਆ ਸੀ ਤੂੰ? ਦਾਲ ਦੇ। ਦਾ ਬਸ ਵੀ ਮੈਂ ਛੋਟਾ ਗੋਸ਼ਤ ਪਕਾਇਆ। ਹੈ ਉਹ ਕਿੱਥੋਂ ਆਇਆ? ਮੈਂ ਮਲ ਤੇਰੇ ਨੂੰ ਮੂੰਹ ਫਟ ਰਹੀ, ਮੈਂ ਮਹੱਲੇ 'ਚ ਬਣਾ ਕੇ ਰੱਖੀ ਹੋਈ ਸਾਰਿਆਂ ਨਾਲ। ਉਹ ਮਹੱਲੇ 'ਚ ਤੂੰ ਕੱਖ ਨਾਲ ਹੀ ਬਣਾ ਲਈ ਹੈ ਸਾਰੀ ਦੁਨੀਆ ਨਾਲ। ਤੂੰ ਮੈਨੂੰ ਇਹ ਦੱਸ ਤੂੰ ਕਰਦੀ ਕੀ ਆ? ਤੇਰੇ ਸਾਹਮਣੇ ਮੈਂ ਹੁਣ ਆਟਾ ਗੁੰਨਣ ਡਈਆਂ, ਸਾਰੀ ਤੇਰੀ ਕੰਮ ਕਰਦੀ ਨੇ, ਮੇਰੇ ਤਾਂ ਲੱਕ ਹੀ ਨਹੀਂ ਸਿੱਧਾ ਹੁੰਦਾ। ਸਾਰੇ ਬੱਚਿਆਂ ਨੂੰ ਮੈਂ ਪਾਲਦੀ ਆ, ਸਫਾਈਆਂ ਮੈਂ ਕਰਦੀ, ਬੱਚੇ ਸਕੂਲੇ ਵੀ ਮੈਂ ਛੱਡ ਕੇ ਆਉਣੀ। ਬੇਟਾ ਜਦੋਂ ਤੂੰ ਦਾਲ ਦੇ ਪੈਸੇ ਦੇ ਕੇ ਜਾਣੇ ਆ, ਆਉਂਦਿਆਂ ਨੂੰ ਗੋਸ਼ਤ ਪੱਕਾ ਹੋਣਾ, ਤੇ ਲੱਕ ਕਿੱਦਾਂ ਸਿੱਧਾ ਹੋਵੇਗਾ? ਮੈਂ ਭਰਾ ਕਿੰਨੀ ਦੂਰ ਦੁਕਾਨ ਆ, ਉੱਥੇ ਲਿਆਉਣਾ ਪੈਂਦਾ। ਸੋਨੀ ਸਾਹਿਬ। ਹਾਂਜੀ ਭਾਜੀ, ਘੰਟੇ ਦਾ ਪੈਂਦਾ। ਐਵੇਂ ਨਹੀਂ ਛੋਟੇ ਗੋਸ਼ਤ ਪੱਕਦੇ, ਲੱਕ ਤੜਾਉਣਾ ਪੈਂਦਾ ਹੈ। ਮੇਰੀ ਗੱਲ ਸੁਣ ਲੈ, ਮੇਰੇ ਨਾਲ ਮੂੰਹ ਚੱਕ ਕੇ ਗੱਲ ਨਾ ਕਰ ਬਹੁਤ ਵੱਧ ਕੇ। ਮੈਨੂੰ ਦੱਸ ਕੀ ਕਮਾ ਕੇ ਲਿਆ? ਸਾਰੀ ਜਿਹੜੀ ਸਵੇਰ ਦਾ ਕੰਮ ਤੇ ਗਿਆ, 10 ਕੌਲੇ ਕੱਚ ਕੇ ਆ ਗਿਆ, ਕੀ ਲਿਆ ਦੱਸ? ਅੱਜ ਬਸ ਐਵੇਂ ਦਿਹਾੜੀ ਨਹੀਂ ਲੱਗੀ ਹੈਗੀ। ਵਾ ਮੇਰੀ ਲੱਗ ਗਈ ਫਿਰ। ਮੇਰੇ ਕਹਿਣ ਦਾ ਮਤਲਬ ਆ, ਮੇਰੀ ਦਾਦੀ ਅੰਮਾ ਆਈ ਸੀ ਕਿ ਮੈਨੂੰ 500 ਰੁਪਏ ਦੇ ਕੇ ਮੈਂ ਤਾਂ ਕਰਕੇ ਛੋਟਾ ਗੋਸ਼ਤ ਪਕਾਇਆ। ਨਲਾਇਕਾ ਤੇਰੇ ਜੇਬ ਤੋਂ ਸ਼ਾਕੀ ਲੈ ਲਾ ਮੈਂ, ਹਨਾ? ਤੇਰੇ ਜੇਬ ਨੂੰ ਸਬਦਰ ਦੇ ਗਿਆ? ਨਹੀਂ, ਉਹ ਅੱਜ ਨਾ ਕਿਤੇ ਆ ਛੁੱਟੀ ਆ, ਪਰਸੋਂ ਆਊਗਾ ਮੇਰਾ ਮਾਮਾ ਸਬਦਰ। ਕਿਸੇ ਨੂੰ ਅੱਖ ਭਰ ਕੇ ਵੀ ਨਹੀਂ ਵੇਖ ਸਕਦੀ। ਤੇਰੀ ਕੈਸੀ ਮਾਸ਼ਾਅੱਲਾ ਅੱਖ ਵਾ, ਇੱਕੋ ਹੀ ਅੱਖ ਨਾਲ ਵੇਖੀ ਜਾਨੀ। ਸਾਰੀ ਦੁਨੀਆ ਨੂੰ ਇੱਕ ਨਜ਼ਰ 'ਚ ਰੱਖਿਆ ਤੂੰ ਮੈਨੂੰ ਇਹ ਦੱਸ, ਅੱਜ ਤੋਂ ਬਾਅਦ ਮੇਰਾ ਹਾਂਡੀ ਆਉਂਦਿਆਂ ਲੇਟ ਹੋਈ ਨਾ ਤੇ ਮੈਂ ਤੇਰੀਆਂ ਖਾਖਾਂ ਚੀਰ ਦੇਣੀਆਂ। ਬੇ ਮਾਫੀ ਦੇ ਦੇ। ਤਿੰਨ ਪਰਾਠੇ ਦਾ ਸਵੇਰ ਤੂੰ ਇੰਜ ਖਾ ਕੇ ਜਾਣਾ ਜਿਵੇਂ ਤੂੰ ਪਾਰਲੀਮੈਂਟ ਹਾਊਸ ਜਾਣਾ ਹੁੰਦਾ, ਲੈ ਕੇ ਟਕਾ ਨਹੀਂ ਆਉਂਦਾ। ਨਹੀਂ ਦਿਹਾੜੀ ਲੱਗੀ ਤੇ ਫਿਰ ਕੀ ਹੋ ਗਿਆ? ਤੇਰੀ ਲੱਗੀ ਕਿੱਦਣ ਵਾ? ਮੈਂ ਦੱਸ ਦੇ ਕਿੱਦਾਂ ਤੇਰੀ ਦਿਹਾੜੀ ਲੱਗੀ ਆ? ਤੇਰੀ ਸਿਰਫ ਨਾਈਟ ਲੱਗਦੀ ਆ ਤੇ ਉੱਥੇ ਤੂੰ ਜਾਂਦਾ ਨਹੀਂ ਹੁਣ, ਹੈ ਭਾਜੀ ਕਿੱਥੇ ਲੱਗਦੀ ਨਾਈਟ? ਉਹ ਨਹੀਂ ਨਾਈਟ ਇਹ ਬਕਵਾਸ ਨਹੀਂ ਲੱਗਦੀ, ਕਿੱਥੇ ਜਾਂਦਾ ਸੀ ਇਹ? ਇਹ ਅਲੂਮਾ ਦੇ ਕੰਮ ਦੀ ਮੈਂ ਗੱਲ ਕਰਨ ਡਈ ਆ। ਰਾਤ ਨੂੰ? ਹਾਂਜੀ। ਉੱਥੇ ਦਿਹਾੜੀ ਸਹੀ ਲੱਗਦੀ ਸੀ? ਸਹੀ ਲੱਗਦੀ ਸੀ। ਉੱਥੇ ਕਿਉਂ ਨਹੀਂ ਜਾਂਦਾ ਤੂੰ? ਨਹੀਂ ਜਾਂਦਾ ਉਹ ਨਹੀਂ ਉੱਥੇ ਵੀ ਸਾਰੀ ਰਾਤ ਨਹੀਂ ਜਾਗਿਆ ਜਾਂਦਾ। ਕੀ ਕਰਾਂ ਮੈਂ ਇੱਥੇ ਹੁਣ ਸਾਰੀ ਦਿਹਾੜੀ? ਇਹਦਾ ਮੈਂ ਸਿਆਪਾ ਕਰਾਂ ਜਾਂ ਮੈਂ ਆਪਣੇ ਕੰਮ ਕਰਾਂ? ਸਿਆਪਾ ਕਿ ਤੂੰ ਮੇਰਾ ਕੀ ਕਰਨ ਡਿਆ ਦੱਸ? ਮੇਰਾ ਸਾਰਾ ਜੇਵਰ ਵੇਚ ਕੇ ਖਾ ਕੇ ਮੇਰੇ ਭਰਾਵਾਂ ਨੇ, ਮੇਰੇ ਪਿਓ ਨੇ ਨਾ ਜਾਂ ਲਾਡਾ ਨਾਲ ਪਾਲ ਕੇ ਮੈਨੂੰ ਤੋਰਿਆ ਤੇਰੇ ਘਰੇ। ਕਿੰਨਾ ਜ਼ੇਵਰ ਸੀ ਜੀ ਜਿਹੜਾ ਸਾਰਾ? ਲੱਦਿਆ ਉਹਨੇ ਮੈਨੂੰ ਜ਼ੇਵਰ ਚ ਲੱਦਿਆ। ਅੱਛਾ ਜੀ। 2 ਮਾਸ਼ੇ ਸੀ ਜੀ, 2 ਮਾਸ਼ੇ। ਕਿੰਨਾ? 2 ਮਾਸ਼ੇ। ਸਾਰੀ ਦਿਹਾੜੀ ਤੂੰ ਕਰਦੀ ਕੀ ਆ? ਵੱਡੇ ਮੁੰਡੇ ਦਾ ਭਰਵੱਟਾ ਪੜਵਾ ਲਿਆ ਤੂੰ। ਤੇਰੇ ਨਾਲ ਤਾਂ ਮੈਂ ਰੰਡਾ ਹੋ ਜਾਵਾਂ ਤੇ ਉਹ ਚੰਗਾ ਵਾ, ਨਾ ਕੋਈ ਕੰਮ ਦੀ ਨਾ ਕਾਰ ਦੀ। ਵੇ ਮੇਰੀ ਜ਼ਬਾਨ ਨਾ ਖਲਾ। ਤੇਰੀ ਵਜ੍ਹਾ ਤੋਂ ਮੈਂ ਫਿਲਮਾਂ ਦੀ ਆਫਰ ਟਕਰਾਤੀ। ਅਗਲੀ ਹੀਰੋਆਂ ਲੈਣ ਸੀ ਮੈਨੂੰ ਇਸ ਫਿਲਮ ਦੇ ਵਿੱਚ, ਹੈ ਗੱਲਾਂ ਕਰਨ ਲਿਆ ਮਰਨੇ ਆ ਸਾਰੇ ਕੰਮ ਤੇ ਬਿੱਲ ਮੈਂ ਲਾਉਣੀ ਆ ਕੇਬਲ ਵਾਲੇ ਨੂੰ ਮੈਂ ਪੈਸੇ ਦਿੰਨੀ ਆ ਸਾਰਾ ਘਰ ਦਾ ਖਰਚਾ ਮੈਂ ਕਰੀ, ਸਬਜ਼ੀਆਂ ਮੈਂ ਕਰੀ। ਤੂੰ ਤੇ ਅੱਲਾ ਮੈਂ ਰੋਟੀ ਇਦਾਂ ਖਾ ਕੇ ਜਿਹਨੇ ਤਾਜਰ ਹੁੰਨੇ ਹੈ ਮਤਲਬ ਥੱਪੜ ਮਾਰਦਾ ਵਾ, ਗੱਲਾਂ ਕਰਨ ਲਿਆ ਵਾ। ਤੈਨੂੰ ਔਰਤ ਰੱਖਣੀ ਨਹੀਂ ਆਉਂਦੀ ਹੈਗੀ, ਹੈ? ਜੇ ਮੇਰਾ ਚੌਥਾ ਖਾਓਗੇ ਤਾਂ ਮਤਲਬ ਇਹ ਨਹੀਂ ਮੈਂ ਤੇਰੀ ਆ ਕਰਨ ਨਹੀਂ ਆ। ਹਾਂ ਅੱਛਾ ਭਲੀਏ ਭਲੀਏ ਕਿਹਨੂੰ ਕਹਿੰਦੇ? ਮੈਂ ਤੈਨੂੰ ਥੱਪੜ ਮਾਰਨ ਨੂੰ ਭਲੀਆ ਕਹਿੰਦੇ ਆ, ਹੈ? ਜਿਹੜਾ ਥੱਪੜ ਮਾਰੇ ਭਲੀਏ ਹੁੰਦਾ ਵਾ, ਉਹ ਤੂੰ ਬਦਮਾਸ਼ ਕਹਿ, ਮੈਨੂੰ ਕਹਿ ਬਦਮਾਸ਼ੇ। ਮਾਫੀ ਮੰਗ ਲੈ, ਮਾਫੀ ਮੰਗ। ਤੁਸੀਂ ਦੱਸਾ ਗਿਆਨੀ ਭਾਈ ਏਦਾਂ ਦੇ ਬੰਦੇ ਹੁੰਦੇ ਆ? ਅੱਛਾ ਚੱਲ ਮੈਂ ਮਾਫੀ ਮੰਗ ਲੈਣਾ ਮੈਂ ਤੇਰੇ ਕੋਲੋਂ। ਕਿਹਨੂੰ ਕਹਿਣ ਡਿਆ ਆ? ਤੈਨੂੰ। ਤੇਰੇ ਕੋਲੋਂ ਆਪ ਨਹੀਂ ਕਹਿਣਾ ਤੇਰੇ ਕੋਲ, ਆਪ ਕਹਿੰਦਾ ਹੁੰਦਾ ਹੈ ਗੱਲਾਂ ਕਰਨ ਡਿਆ ਮਤਲਬ ਆਪ ਕਹਿ ਤੂੰ ਆਪ ਦੀ ਯਾਰ ਬਦਮਾਸ਼ ਉਹ ਸਾਰੇ ਕੰਨ ਚਾਟਾ ਵਾੜਤਾ ਯਾਰ। ਕੰਨ ਚਾਟਾ ਇੱਧਰ ਤੇਰੀ ਕੁਝ ਨੁਕਸਾਨ ਕੀਤਾ ਇਤਨੀ ਗੱਲ ਨੇ? ਗੱਲਾਂ ਕਰਨੇ ਵੀ ਦੇਖ ਮੈਨੂੰ ਆਟਾ ਹਲਾ ਫੜ ਲੈ ਨਿਆਣੇ ਇਹਨੇ ਨਹੀਂ ਬੰਦਾ ਪੁੱਛੇ ਵੀ ਤੂੰ ਇੱਧਰ ਵੀ ਮਾਰਤਾ ਉੱਧਰ ਵੀ ਮਾਰਤਾ, ਮੱਥਾ ਉਹਦਾ ਅੱਗੇ ਹਰਾਮ ਦਾ ਵਾ। ਅੱਛਾ ਜੀ ਲੈ ਹੁਣ ਮੈਂ ਵੱਡੇ ਦੀ ਗੱਲ ਟਾਲ ਸਕਦੀ ਆ ਭਲਾ? ਵੇਖ ਤੇ ਸਾਹਮਣੇ ਗਿਆ ਮੈਂ ਲੱਕ ਚ ਨਾ ਮਾਰੀ, ਲੱਕ ਚ ਨਾ ਮਾਰੀ। ਓਏ ਨਾ ਨਹੀਂ ਬੈਠਿਆ ਮੈਨੂੰ ਦੱਸ ਸੇ ਵੀ ਐਡੀ ਤੂੰ ਕਾਹਦੀ ਨਹੀਂ ਜਦੋਂ ਸਾਰਾ ਖਰਚਾ ਉਹ ਕਰਦੀ ਆ ਤੇ ਤੂੰ ਡੁੱਬ ਕੇ ਨਹੀਂ ਮਰ ਜਾਂਦਾ? ਡੁੱਬ ਕੇ ਕਾਹਦਾ ਮਰਾਂ ਮੈਂ? ਤੇ ਸਿਆਪੇ ਸਾਰੀ ਉਮਰ ਪੂਰੇ ਕੀਤੇ, ਹੁਣ ਮੈਂ ਜਦੋਂ ਕੀ ਕੰਮ ਪੂਰੇਗਾ? ਉਹਦੀ ਅੱਖ ਦਾ ਲਾਜ ਤੇ ਤੂੰ ਆ ਵੇਖੋ ਤਰਾ ਨਾਜ਼ਰੀਨ ਆ ਦੇਖੋ। ਉਹ ਜਾਣ ਕੇ ਕਰਦੀ ਆ, ਜਾਣ ਕੇ। ਇਹ ਅੱਖ ਮਾਰੀ ਰੱਖਦੀ ਹਰ ਵੇਲੇ ਬੰਦਿਆਂ ਨੂੰ। ਸਹੀ ਕਹਿਣ ਡਿਆ ਤੁਸੀਂ ਤੇ ਗੈਰਤ ਦਾ ਪਮਾਨਾ ਦੇਖਣਾ ਵਾ ਵੀ ਕਿਦਾਂ ਦਾ ਹੋਣਾ ਵਾ। ਕੀ ਹੋਇਆ? 3 ਵਾਰੀ ਆਪਣੇ ਕਹੇ ਨਾ ਫੜੀ ਗਏ, ਯਕੀਨ ਮਨੂਫ ਨਹੀਂ ਕੀਤੀ ਇਹਨੇ। 3 ਵਾਰੀ ਕਸਮ ਨਾ ਫੜੀ ਕੀਤੀ, ਹਾਂ। ਨਹੀਂ ਕੀਤੀ। ਲੱਖ ਲਾਨਤ ਤੇਰੀ ਜ਼ਿੰਦਗੀ ਤੇ। ਤੇ ਬਸ ਕੀ ਸਿਰਫ ਕਰਾਂ? ਆਉਂਦਾ ਵਾ ਰੋਟੀ ਖਾਂਦਾ ਵਾ ਕਹੂਗਾ ਉਹ ਆ, ਅੱਛਾ ਚੱਲ ਠੀਕ ਹੋ ਕੇ ਮੈਂ ਚੱਲ ਜਾਣਾ ਬਾਹਰ, ਇਹ ਗੱਲ ਆ। ਨਹੀਂ ਤੇ ਮੈਨੂੰ ਪਤਾ ਜੋ ਹੋਇਆ ਵੀ ਕਜ਼ਨ ਭਰਾ ਹੀ ਹੁੰਦੇ ਆ। ਨਾਲੇ ਉਫ ਕਰਨ ਦਾ ਕਿਹੜਾ ਕੋਈ ਪਰਚਾ ਵਾ? ਉਫ ਨਹੀਂ ਕੀਤੀ, ਮੈਂ ਨਹੀਂ ਕੀਤੀ ਬਸ। ਤੁਸੀਂ ਹੁਣ ਇਹ ਦੱਸੋ ਵੀ ਕੋਈ ਸਬਜ਼ੀ ਵਾਲਾ ਅੰਦਰ ਆ ਕੇ ਸਬਜ਼ੀ ਫੜਾਉਂਦਾ? ਨਹੀਂ ਮੇਰੇ ਗਲੀ ਵਾਲਾ ਸਬਜ਼ੀ ਆਉਂਦਾ ਮੈਨੂੰ ਅੰਦਰ ਆ ਕੇ ਫੜਾਉਂਦਾ ਵਾ, ਇਹਨੂੰ ਕੋਈ ਇਤਰਾਜ਼ ਨਹੀਂ। ਲੱਖ ਲਾਨਤ ਤੇਰੀ ਜ਼ਿੰਦਗੀ ਤੇ। ਤੁਸੀਂ ਉਹਨੂੰ ਇਹ ਦੱਸੋ ਵੀ ਬਿੱਲ ਜਿਹੜਾ ਸੁੱਟਣ ਵਾਲਾ ਆਉਂਦਾ ਵਾ ਉਹ ਬਿੱਲ ਕਿੱਥੇ ਸੁੱਟ ਕੇ ਜਾਂਦਾ? ਆ ਬਿਜਲੀ ਵਾਲਾ ਹਾਂ। ਬਾਹਰੋਂ ਘਰ ਦੇ ਵਿੱਚ ਇੰਜ। ਤੇ ਜਿਹੜਾ ਮੇਰੇ ਘਰ ਬਿੱਲ ਸੁੱਟਣ ਵਾਲਾ ਆਉਂਦਾ ਮੇਰੇ ਕੋਲ ਪਿਛਲੇ ਕਮਰੇ 'ਚ ਆਉਂਦਾ ਜਿੱਥੇ ਮੈਂ ਮੰਜੀ ਤੇ ਪਈ ਹੋਣੀ ਨਾ, ਉੱਥੇ ਸਰਾਣੇ ਰੱਖ ਕੇ ਕਹੂਗਾ ਲਾਉਂਗਾ ਕਿ ਲਾ ਲਵਾਂ ਕੀ ਬਿੱਲ? ਨਾਲੇ ਮੇਰੇ ਕੋਲ ਬੈਠੂਗਾ ਚਾਹ ਸ਼ਾ ਪੀ ਜੂਗਾ, ਘੰਟੇ ਬਾਅਦ ਨਿਕਲੂਗਾ ਹੁਣ ਮੇਰੇ ਕੰਮ ਦਾ ਟਾਈਮ। ਲਾਨਤ ਤੇਰੀ ਜ਼ਿੰਦਗੀ ਓਏ ਇਹ ਕੋਈ ਮਾੜੀ ਗੱਲ ਆ? ਜੇ ਬੰਦਾ ਕਿਤੇ ਕੋਈ ਬਾਹਰ ਅੰਦਰ ਹੁੰਦਾ ਵਾ ਤੇ 100 ਭੈਣ ਭਰਾ ਮਤਲਬ ਬਣਾਈ ਅਗਲੀ ਨੇ, ਮੇਰੀ ਬੁੱਢੀ ਨੇ। ਇਹਦੇ ਚ ਤੁਹਾਨੂੰ ਕੀ ਮਸਲਾ ਵਾ? ਹੁਣ ਤੁਸੀਂ ਇਹ ਦੱਸੋ ਵੀ ਕੇਵਲ ਪੂਰੇ ਮਹੱਲੇ ਦੀ ਗੰਦੀ ਆਉਂਦੀ ਹੋਵੇ, ਮੇਰੀ ਸਾਫ਼ ਆਉਂਦੀ ਹੋਵੇ, ਉਹ ਬਣਦਾ ਪੈਂਦਾ? ਆ ਤੇ ਸਹੀ ਆ, ਸਗੋਂ ਚੰਗੀ ਆਉਣ ਡਈ, ਤੇਰੇ ਵੱਲ ਸਾਫ਼ ਆਉਣ ਡਈ। ਉਹ ਤੇਰੀ ਸਾਹਬ ਤਾਂ ਆਉਂਦੀ, ਤੂੰ ਆ ਬਹੁਤ ਗੰਦੀ ਆ। ਮੈਨੂੰ ਕਿੱਦਾਂ ਗੰਦੀ? ਮੈਂ ਤੇਰੇ ਨਾਲ ਨੱਕ ਚੁੰਗਣ ਵਾਂਗ ਤੇਰੇ ਮੂੰਹ 'ਚ ਪਾਤੀ। ਨਹੀਂ ਦੇਖ ਲਓ ਜੀ, ਆਹ ਕੰਮ ਆਉਂਦੇ ਇਹਨੂੰ। ਤੈਨੂੰ ਫਰਮਾਇਸ਼ ਇੰਡੀਆ ਦੀਆਂ ਫਿਲਮਾਂ 'ਚ ਆਈ ਵੀ ਤੱਬੋ ਬਣ ਜਾ, ਤੇ ਇਹਨੂੰ ਕਿਤੇ ਦੱਬੋ।
ਯਾਰ ਸਾਹਿਬ ਮੇਰੀ ਸੁਣੋ ਗੱਲ, ਤੁਹਾਡੀ ਅਦਾਲਤ ਤੇ ਫੈਸਲਾ ਆ ਗਿਆ, ਮੈਨੂੰ ਇਹਦੇ ਕੋਲ ਤਲਾਕ ਲੈ ਕੇ ਤੇ ਮੈਂ ਅਗਲੇ ਬੰਦੇ ਨੂੰ ਮੈਂ ਹੁਣ ਇੰਨਾ ਪੈਂਡਿੰਗ ਨਹੀਂ ਕਰ ਸਕਦੀ। ਉਹ ਹਜ਼ਾਰ ਕਰ ਕਿੱਡੀ ਵੱਡੀ ਗੱਲ ਕਰਨ ਡਈ ਆ। ਬੇ ਹਯਾ ਆਇਆ ਤਾਂ ਮੂੰਹ ਤੇ ਤੈਨੂੰ ਤਲਾਕ ਮੰਗਣੀ ਮੈਨੂੰ ਲੈਣੀ ਵੀ ਆਉਂਦੀ ਆ, ਮਤਲਬ ਛਾੜੇ ਲਾ ਦੇਣੇ ਹੈਗੇ ਆ। ਲੱਖ ਦੀ ਲਾਣਾ ਤੇਰੀ ਜ਼ੁਬਾਨ ਤੇ ਭੌਂਕਦੀ ਅੱਗੋਂ ਕੁੱਤੀ ਤਰ੍ਹਾਂ। ਅੱਛਾ ਮੈਨੂੰ ਕਹਿੰਦੀ ਤੂੰ ਤਾਂ ਮੇਰੇ ਤੋਂ ਵੱਡਾ ਹੈ, ਤਾਂ ਮਤਲਬ ਇਹ ਤਾਂ ਮੈਂ ਬੋਲੀ ਜਾਏਗਾ, ਤੂੰ 6 ਮਹੀਨੇ ਵੱਡਾ ਵਾ, ਤੇਰੀ ਲੱਤ ਲਾ ਦੇਣੀ ਆ। ਜਿਹੜੇ ਬਾਹਰ ਖਲੋਤੇ ਲੈਣਾ ਲੈ ਕੇ ਉਹਨੂੰ ਮੈਂ ਕਿੱਧਰ ਜਾਵਾਂ, ਮੈਂ ਜਵਾਨ ਕੀਤੀ ਹੋਈ ਆ। ਨਹੀਂ ਹਜ਼ਾਰ ਕਰ। ਓਏ ਪਹਿਲੇ ਤਾਂ ਮੈਨੂੰ ਇਹ ਦੱਸ ਵੀ ਉਹ ਕਿਹੜਾ ਬੰਦਾ ਜਿਹਨੇ ਤੈਨੂੰ ਪਸੰਦ ਕਰ ਲਿਆ? ਯਾਨੀ ਸਾਹਿਬ ਮੈਂ ਤੁਹਾਨੂੰ ਦੱਸਦੀ, ਸਾਡੇ ਕਰਿਆਨੇ ਵਾਲਾ ਨਾ, ਉਹਦਾ ਨਾਲ ਜਿਹੜਾ ਮੇਰੇ ਬਾਵਾ ਲੱਗਦੀ ਫੱਬਦੀ ਆ, ਉਹਦਾ ਨਾ ਖੰਡਾ ਥੋੜਾ ਜਿਹਾ, ਯਕੀਨ ਮੰਨੋ ਉਹਦੀ ਅੱਖ ਦਾ ਆਪਰੇਸ਼ਨ ਵੀ ਹੋਇਆ, ਉਹਨੇ ਹਰੀ ਪੱਟੀ ਬਣੀ, ਉਹ ਮੈਨੂੰ ਕਹਿੰਦਾ ਸੀਗਾ, ਕਹਿੰਦਾ ਤੂੰ ਕਤਰੀਨਾ ਕੈਫ ਲੱਗਦੀ ਆ, ਕਿ ਉਹਦਾ ਮੇਰੀ ਗੱਲ ਹੋਈ ਆ। ਕੌਣ ਹੈ? ਕਤਰੀਨਾ ਕੈਫ। ਹਾਂਜੀ ਉਹ ਆਪ ਵੀ ਡੈਮੇਜ ਵਾ। ਇਹ ਜਿਹੜੀ ਹੁਣ ਗੱਲ ਕੀਤੀ ਨਾ ਤੇ ਮੇਰੀ ਗੈਰਤ ਜਾਗ ਗਈ ਤੇ ਮੈਂ ਇਹਨੂੰ ਵੱਢ ਦੇਣਾ ਫੜ ਕੇ। ਜਗਾ ਗੈਰਤ ਕਿੱਥੇ ਤੇਰੀ ਜਗਾ? ਮੈਂ ਦਿਖਾ ਜਗਾ ਗੈਰਤ ਤੇ ਲੋਰੀ ਦੇ ਕੇ ਸਵਾਈ ਹੋਈ ਆ। ਮੈਂ ਕਹਿਣ ਡਿਆ ਵਾ ਇਹਨੇ ਮੇਰੇ ਕੋਲ ਮਰ ਜਾਣਾ ਜਾਂ ਮੈਨੂੰ ਗੁੱਸਾ ਚੜਨ ਡਿਆ ਹੁਣ। ਦੇਖੋ ਜੀ ਹੁਣ ਇਲਾਕੇ ਜਿਹੜਾ ਬਰਫ਼ ਵੇਚਦਾ ਵਾ, ਹਾਂ। ਉਹ ਤੁਹਾਡੇ ਪਿਛਲੇ ਕਮਰੇ ਜਾ ਕੇ ਤੁਹਾਨੂੰ ਬਰਫ਼ ਫੜਾ ਕੇ ਆਵੇ, ਪਾਣੀ ਤੁਸੀਂ ਖੁਦ ਠੰਡਾ ਕਰ ਲਓ ਕਿ ਮੈਂ ਤੁਹਾਨੂੰ ਕਰਕੇ ਦੇ ਜਾਵਾਂ। ਗੈਰਤ ਆਉਣੀ ਚਾਹੀਦੀ ਕਿ ਨਹੀਂ? ਆਉਣੀ ਚਾਹੀਦੀ ਹੈ। ਉਹ ਨਹੀਂ ਆਉਂਦੀ। ਨਹੀਂ ਹੁਣ ਮੈਂ ਤਾਂ ਕਦੇ ਇਤਰਾਜ਼ ਨਹੀਂ ਕੀਤਾ, ਤੁਸੀਂ ਮੈਨੂੰ ਆਪ ਦੱਸੋ, ਮੈਨੂੰ ਬੜੀਆਂ ਆਫਰਾਂ ਸੀ, ਮੇਰੇ ਕਈ ਮੇਰੇ ਤੇ ਮਾਰਦੇ ਸੀ, ਮੇਰੇ ਮਾਮੇ ਦੇ ਮੁੰਡੇ ਮਾਰਦੇ ਸੀ, ਮੇਰੇ ਚਾਚੇ ਦੇ ਮੁੰਡੇ ਮਾਰਦੇ ਸੀ, ਮੈਂ ਕਦੀ ਨਹੀਂ ਇਤਰਾਜ਼, ਹੁਣ ਤੱਕ ਆਉਂਦੇ ਆ, ਮੈਂ ਕਦੇ ਇਤਰਾਜ਼ ਕੀਤਾ? ਮੈਂ ਤੇਰੀ ਗੁੱਤ ਪੁੱਟ ਛੱਡਣੀ ਆ ਵੇ ਬਗੈਰ। ਛੱਡ ਦੇ ਵੇ ਗੋਤੇ, ਪਤਾ ਨਹੀਂ ਤੂੰ ਕਿਸੇ ਗੁੱਤੇ ਦੇ ਗੋਤੇ ਛੱਡ ਦੇ। ਕਿਹੜੀਆਂ ਕਮਾਲ ਪੈ ਗਿਆ ਤੂੰ, ਗੁੱਤਾ ਫੜਨ ਦੇ ਮੇਰਾ, ਇੱਥੇ ਗੁੱਤ ਫੜੀ 4 ਵਜੇ ਚ। ਯਾਰ ਤੇਰੀ ਗੈਰਤ ਦਾ ਤਾਂ ਮੈਂ ਇੱਥੋਂ ਹੀ ਅੰਦਾਜ਼ਾ ਲਾ ਲਿਆ, ਤੂੰ ਗੁਰਸਾਂ ਦੇ ਹਿਸਾਬ ਨਾਲ ਚਪੇੜਾ ਖਾ ਰਿਹਾ। ਇੱਥੇ ਗੁੱਤ ਫੜ ਸਕਦਾ 4 ਵਜੇ, ਜਦੋਂ ਮੈਂ ਕਿਹੜੀ ਗੁੱਤ ਫੜ, ਉਹ ਮੇਰੀ ਫੜੀ ਨਹੀਂ ਗੁੱਤ। ਹਾਂ ਭਾਈ ਗੁੱਸੇ ਜਾ ਫਰੀਦ ਐ ਇਸ ਟਾਈਮ ਪੱਕੀ ਗੱਲ। ਮੇਰੀ ਵੀ ਇੱਕ ਅੱਖ ਲਾਲ ਹੋਣ ਡਈ, ਆਹ ਤਾਂ ਚਲੋ ਯਕੀਨ ਨਹੀਂ ਨਾ ਤੁਹਾਨੂੰ। 47 ਵਾਲੀ ਔਰਤ ਲੱਗਣ ਡਈ ਅੱਖਾਂ ਤੋਂ। ਇਹਨੂੰ ਕਹਿਣ ਡਿਆ ਅੱਛਾ ਓਏ ਬਾਜੀ ਭਾਬੀ ਕੋਈ ਨਹੀਂ ਗੱਲ। ਓਏ ਬਾਜੀ ਭਾਬੀ, ਇਹਨੂੰ ਬਗੈਰ ਤੋਰਤ ਨੂੰ ਬਾਜੀ ਭਾਬੀ ਕਹਿਣ ਡਿਆ। ਕਿਹਨੂੰ ਕਹਿਣ ਡਿਆ? ਮੈਂ ਤੈਨੂੰ ਵੱਢ ਛੱਡਣਾ, ਮੈਂ ਤੈਨੂੰ ਕਹਿ ਦਿੱਤਾ, ਮੈਨੂੰ ਟੋਕਾ। ਨਾ ਇੱਕ ਮਿੰਟ ਖਲੋ ਨੇ ਲੱਤੇ। ਇਹ ਪੂਰੀ ਗਲੀ ਚ ਮੇਰਾ ਪਰਦਾ ਮਸ਼ਹੂਰ ਹੈ, ਬਗੈਰ ਤੇ ਕਹਿਣ ਡਿਆ ਮੈਂ ਵੀ ਮੈਨੂੰ ਖਤੂਨ ਉਹ ਬਕਵਾਸ ਕਰਦੇ ਓਏ ਬਾਤ ਬਸ ਫਰੀਦ ਸਾਹਿਬ ਬਸ। ਓਏ ਹੋਏ ਹੋਏ ਉਹ ਕਿੰਨੀਆਂ ਚਪੇੜਾਂ। ਫਰੀਦਾ ਤਾਂ ਐਲਾ ਵੀ ਇਸ਼ਤਿਹਾਰ ਲਾ ਕੰਧ ਨਾਲੋਂ। ਕਿਤੇ ਗਰਮ ਪਾਣੀ ਪੈ ਗਿਆ। ਅੱਛਾ ਯਾਰ ਜ਼ਹਿਰ ਮਿੱਠੇ ਉਹਦਾ ਸਹੀ ਉਹ ਮੂੰਹ ਬਣਾ ਕੇ ਦਿਖਾਈ ਇੰਜ ਕਰਕੇ ਪੂਰਾ। ਕਹਿੰਦਾ ਮੈਨੂੰ ਫਿਲਮਾਂ 'ਚ ਆਫਰ ਆਈ। ਮੈਨੂੰ ਕਹਿਣ ਸੀ ਵੀ ਤੂੰ ਲਓ ਜੀ ਨਾਜ਼ਰੀਨ, ਫੈਸਲ ਰਾਮੇ ਫਾਈਨਲ ਫੈਸਲ ਰਾਮੇ, ਮੈਨੂੰ ਯਕੀਨ ਹੈ ਫੈਸਲ ਰਾਮੇ ਬਹੁਤ ਅੱਛਾ ਆਟਾ ਗੁੰਨੇਗਾ। ਫੈਸਲ ਸਾਹਿਬ ਇਹਦੇ ਹੱਥ ਦੀ ਰੋਟੀ ਕਿਸੇ ਨੇ ਨਹੀਂ ਖਾਣੀ ਹੈ, ਗੁੰਨ ਪੀਂਦਾ ਪਏ। ਚੱਲ ਤੈਨੂੰ ਫੈਸਲ ਸਾਹਿਬ ਬਹੁਤ ਅੱਛਾ ਆਟਾ ਗੁੰਨਣਗੇ। ਫੈਸਲ ਸਾਹਿਬ 1 2 3 ਸਲਾਹ ਜੀ ਪਨਾਲੀ ਹੁੰਦੀ ਨਾ ਕਿਤੇ ਤੁਹਾਨੂੰ ਮਜ਼ਾ ਆਣਾ। ਚੱਲ ਜ਼ਰਾ। ਉਹ ਤਾਂ ਮੂੰਹ ਹੀ ਵੱਡੀ ਅੰਮੀ ਵਰਗਾ। ਹਲ ਕਿਤੇ ਦੇ ਵਿੱਚ ਕੱਪੜੇ ਡੋਬਣੇ ਆਟੇ 'ਚ ਇੰਨਾ ਪਾਣੀ ਪਾ ਲਿਆ। ਉਹ ਮਰੇ ਰੋਟੀਆਂ ਪਕਾਉਣੀਆਂ ਵਾ, ਤੂੰ ਆਟਾ ਪਿਆਉਣਾ ਨਹੀਂ ਗਲਾਸਾਂ 'ਚ ਪਾ ਕੇ। ਉਹ ਲਾਨਤ ਬਈ, ਉਹ ਆਟਾ ਸੋਡਾ ਬਣਾਤਾ ਹੀ। ਓਏ ਆਟੇ ਦਾ ਮਿਲਕ ਸ਼ੇਕ ਬਣਾ ਲਿਆ, ਇਹ ਕੀ ਗੱਲ ਹੋਈ? ਵਿੱਚ ਕੇਲੇ ਪਾ ਲੈ ਛਿਲਕੇ ਤੋਂ। ਹੁਣ ਵਿੱਚੋਂ ਮੱਛੀਆਂ ਲੱਭਣ ਆ। ਫੈਸਲ ਬੇੜਾ ਗਰਕ ਤੇਰਾ, ਹਮੇਸ਼ਾ ਤੇਰਾ ਸਿਆਪਾ ਕੋਈ ਨਾ ਕੋਈ। ਇਹਨਾਂ ਪਾਣੀ ਕੌਣ ਪਾਉਂਦਾ ਵਾ? ਆਟਾ ਥੋੜਾ ਸੀਗਾ, ਹੁਣ ਮੈਂ ਕੀ ਕਰਾਂ? ਆਟੇ ਨਾਲ ਫੇਸ ਵਾਸ਼ ਕਰ ਲਾ। ਲਾਲਾ ਹੋ ਉਤਰਨ ਸਮਝ ਲੈ। ਲਾਲਾ। ਤੂੰ ਵਿੱਚ ਨਾ ਬੋਲ, ਤੈਨੂੰ ਮੈਂ ਕਹਿਣ ਵਿੱਚ ਨਾ ਬੋਲ। ਨਹੀਂ ਤੇ ਤੂੰ ਆ ਕੀ ਕੀਤਾ? ਉਸਤਾਦ ਜੀ ਓ ਯਾਰ ਓਏ ਕੰਜਰਾ ਬਸ ਕਰ। ਉਸਤਾਦ ਜੀ ਤੁਸੀਂ ਵਿੱਚ ਕਿਉਂ ਆਉਂਦੇ? ਉਹ ਬੇੜਾ ਗਰਕ ਤੇਰਾ। ਉਹ ਬਸ ਕਰ ਦੇ ਕਸਮੇ, ਬਸ ਕਰ ਦੇ ਫੈਸਲ ਯਾਰ। ਓਏ ਤੇ ਨਾਲੇ ਆਟਾ ਨਹੀਂ ਸੀ, ਮਾਇਆ ਸੀ। नाज़रीन, प्रोग्राम का वक्त ख़त्म हो गया। अगले प्रोग्राम में आपसे फिर मुलाकात होगी। तब तक के लिए इजाज़त, अल्लाह हाफिज़। बाहरों कुंडी ला दे, बाहर ना जाए कोई, कुंडी ला बाहरों।